ਅਸੀਂ ਐਡੀ ਕੋ ਠੰਡੀ ਕੌਮ ਆ ਕਿ ਆਪਣੇ ਹੱਕ ਲਈ ਲੜਨਾ ਤੇ ਦੂਰ ਦੀ ਗੱਲ ਏ। ਸਾਡਾ ਹੱਕ ਖਾਣ ਵਾਲੇ ਨੂੰ ਅਸੀਂ ਕਦੀ ਗਲਤ ਹੀ ਨਹੀਂ ਆਖਿਆ। ਯਾਰ ਅਸੀਂ ਕਰਬਲਾ ਵਾਲਿਆਂ ਵੱਲ ਵੇਖੀਏ ਜਿਨ੍ਹਾਂ ਨੇ ਆਪਣੇ ਹੱਕ ਲਈ ਛੋਟੇ ਛੋਟੇ ਬੱਚੇ ਵੀ ਸ਼ਹੀਦ ਕਰਾ ਛੜੇ ਸਨ। ਅਜੇ ਤੇ ਸਾਨੂੰ ਇਹ ਲੱਗਦਾ ਨਾ ਪਿਆ ਕਿ ਆ ਜਿਹੜੀ ਸਕੂਲਾਂ ਵਾਲੀ ਲੜਾਈ ਸ਼ੁਰੂ ਹੋਈ ਏ ਇਹ ਹੋਰੇ ਮਾਸਟਰਾਂ ਦੀ ਹੋਈ ਏ। ਜਿੱਦਣ 20 ਰੁਪਏ ਫੀਸ ਦੀ ਜਗ੍ਹਾ ਤੇ ਸਾਨੂੰ 2000 ਰੁਪਈਆ ਇੱਕ ਬੱਚੇ ਦੀ ਫੀਸ ਦੇਣੀ ਪੈਗੀ ਨਾ, ਫਿਰ ਸਾਨੂੰ ਪਤਾ ਲੱਗੇਗਾ ਕਿ ਮਾਸਟਰ ਵੀ ਸਾਡੇ ਲਈ ਲੜਦੇ ਨੇ ਪਏ। ਪਾਕਿਸਤਾਨ ਦਾ ਇਹ ਹਾਲ ਹੋ ਗਿਆ ਹੈ ਕਿ ਇਹ ਕਿੱਡੇ ਸ਼ਰਮ ਦੀ ਗੱਲ ਏ। ਅਗਲੇ ਦਿਨ 4 ਮੁਲਜ਼ਮਾਂ ਨੂੰ ਜ਼ਨਾਹ ਦੇ ਕੇਸ ਵਿੱਚ ਜੱਜ ਨੇ ਕਤਲ ਦੀ ਸਜ਼ਾ ਸੁਣਾਈ ਹੈ, ਮਤਲਬ ਫਾਹੇ ਲਾਉਣ ਦੀ। ਤੇ ਉਹਦੇ 'ਚ ਉਹਨੇ ਉਹਨਾਂ ਨੂੰ ਇਹ ਆਖਿਆ ਕਿ ਇਹ ਬੰਗਲਾਦੇਸ਼ ਹੈ, ਪਾਕਿਸਤਾਨ ਨਹੀਂ ਜਿੱਥੇ ਤੁਸੀਂ ਜੋ ਮਰਜ਼ੀ ਪੈ ਕਰੋਗੇ। ਯਾਰ ਇੰਡੀਆ ਸਾਡਾ ਮੁਖਾਲਫ ਮੁਲਕ ਹੈ, ਸਾਡਾ ਸ਼ਰੀਕ ਹੈ। ਸ਼ਰੀਕ ਦਾ ਮੂੰਹ ਲਾਲ ਹੋ ਗਿਆ ਵੇਖ ਲਓ। ਸਾਡਾ ਚਪੇੜਾਂ ਵੱਜ ਕੇ ਵੀ ਨਹੀਂ ਲਾਲ ਹੁੰਦਾ ਕਿਉਂਕਿ ਸਾਡੇ ਹੁਕਮਰਾਨਾਂ ਦੇ ਅੰਦਰੋਂ ਰੱਤ ਖੂਨ ਖਤਮ ਹੋ ਗਿਆ ਵੇ, ਕਾਲਾ ਹੋ ਗਿਆ। ਹੁਣ ਹੁਕਮਰਾਨਾਂ ਨੂੰ ਚਪੇੜਾਂ ਰੋਜ਼ ਵੱਜਦੀਆਂ ਨੇ ਪਈਆਂ ਲੇਕਿਨ ਉਹਨਾਂ ਦਾ ਰੰਗ ਲਾਲ ਨਹੀਂ ਹੁੰਦਾ ਪਿਆ, ਉਹਨਾਂ ਦਾ ਕਾਲਾ ਹੁੰਦਾ ਜਾਂਦਾ ਵੇ। ਉਹੀ ਹਾਲ ਉਹਨਾਂ ਨੇ ਗਰੀਬ ਆਵਾਮ ਦਾ ਕਰ ਛੜਿਆ ਵੇ। ਹੁਣ ਆਵਾਮ ਜਿਹੜੀ ਉਹ ਵੀ ਇਹ ਹੀ ਪਈ ਜਾਂਦੀ ਹੈ ਕਿ ਸਾਨੂੰ ਜਿਉਂਦਿਆਂ ਹੀ ਕਫਨ ਪਵਾ ਛੜੋ, ਕੋਈ ਮਸਲਾ ਨਹੀਂ ਅਸੀਂ ਪਾਲਾਂਗੇ। ਤੇ ਤੁਸੀਂ ਝੂਠ ਤੇ ਝੂਠ ਸੁਣਾਈ ਜਾਓ, ਅਸੀਂ ਸੱਚ ਤੋਂ ਜਾਨ ਛਡਾ ਲਾਂਗੇ। ਸਾਨੂੰ ਘਰ ਤੋਂ ਬੇਘਰ ਕਰ ਛੜੋ, ਕਿਸੇ ਜੰਗਲ ਵਿੱਚ ਡੇਰੇ ਲਾ ਲਾਂਗੇ। ਤੇ ਏਡੇ ਖਾਨ ਅਸੀਂ ਤੰਗ ਆ ਜ਼ਿੰਦਗੀ ਤੋਂ ਕਿ ਸਾਨੂੰ ਜ਼ਹਿਰ ਵੀ ਦਿਓ ਤੇ ਅਸੀਂ ਖਾ ਲਾਂਗੇ।